ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਾਇਨਾਤ ਦੇ ਬਾਰੇ। ਹਰ ਬੰਦੇ ਨੂੰ ਕਾਇਨਾਤ ਦੇ ਬਾਰੇ ਜਾਣਨ ਦੇ ਵਿੱਚ ਜ਼ਰੂਰ ਦਿਲਚਸਪੀ ਹੁੰਦੀ ਹੈ, ਕਿਉਂ ਜੇ ਸਾਡੀ ਕਾਇਨਾਤ ਦੇ ਵਿੱਚ ਅਜਿਹੀਆਂ ਸ਼ੈਵਾਂ ਮੌਜੂਦ ਹਨ ਜਿਹੜੀਆਂ ਕਿ ਇਨਸਾਨ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੰਦੀਆਂ ਨੇ। ਇਹੋ ਜਿਹੇ ਰਾਜ਼ ਨੇ ਕਿ ਜਿਹੜੇ ਹਾਲੇ ਤੱਕ ਇਨਸਾਨ ਉਹਨਾਂ ਦੇ ਲਾਗੇ ਵੀ ਨਹੀਂ ਪਹੁੰਚ ਸਕਿਆ ਤੇ ਸ਼ਾਇਦ ਨਾ ਕਦੀ ਪਹੁੰਚ ਸਕੇ। ਇਹਨਾਂ ਰਾਜ਼ਾਂ ਦੇ ਵਿੱਚੋਂ ਥੋੜੇ ਜਿਹੇ ਰਾਜ਼ ਅਸੀਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਇਹ ਤੇ ਸਾਰਿਆਂ ਨੂੰ ਹੀ ਪਤਾ ਹੈ ਪਈ ਕਾਇਨਾਤ ਫੈਲ ਰਹੀ ਹੈ, ਪਰ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਸਾਡੀ ਕਾਇਨਾਤ ਦੇ ਵਿੱਚ ਕੋਈ ਵੀ ਸ਼ੈ ਐਸੀ ਨਹੀਂ ਜਿਹੜੀ ਕਿ ਸਟਿਲ ਹੋਵੇ, ਯਾਨੀ ਹਰ ਸ਼ੈ ਹਰਕਤ ਕਰ ਰਹੀ ਹੈ, मूवमेंट कर रही है। जिवें जमीन सूरज दे आले दुआले घूम रही है, सूरज जड़ा है वो मिल्की वे दे सेंटर दे आले दुआले घूम रहा है ते मिल्की वे आप कायनात दे विच 550 किलोमीटर फी सेकंड दी रफ्तार दे नाल मूव कर रही है, स्विम कर रही है, तैर रही है। इसे तरह कायनात दे विच जड़ी भी शै है वो सारियां हरकत कर रही ने। हुण दूजी गल किहड़ी है, साडी कायनात बिल्कुल खामोश है, यानी जे तुसी खला दे विच जाओ ते तुसी कोई आवाज नहीं सुनोगे, क्यों जे आवाज सुनन लई तुहानू किसे मीडियम दी लोड़ हुंदी है, किसे जरिए दी लोड़ हुंदी है ते स्पेस दे विच कोई मीडियम नहीं है। इस लई साइंसदान खला दे विच रेडियो सिग्नल दा इस्तेमाल करके एक दूजे दे नाल गलबात करदे ने। हुण आने आ तीजी गल बारे। साइंसदानां ने एक अजिहा सियारा भी लभ्या है जिहदा नाम है 55 केसरी ई। ਇਹ ਸਾਡੀ ਜ਼ਮੀਨ ਤੋਂ 3 ਗੁਣਾ ਵੱਡਾ ਹੈ ਤੇ ਇਹਦੇ ਬਾਰੇ ਇੰਟਰਸਟਿੰਗ ਗੱਲ ਇਹ ਹੈ ਭਈ ਇਹ ਸਿਆਰਾ ਜਿਹੜਾ ਹੈ ਉਹ ਸਾਰੇ ਦਾ ਸਾਰਾ ਹੀਰੇ ਦਾ ਬਣਿਆ ਹੋਇਆ ਹੈ। ਇਹ ਉਹ ਸਿਆਰਾ ਹੈ ਜਿਹੜਾ ਕਿ ਸਾਡੀ ਪੂਰੀ ਜ਼ਮੀਨ ਦੇ ਵਿੱਚ ਜਿੰਨੇ ਵੀ ਇਨਸਾਨ ਨੇ ਉਹਨਾਂ ਨੂੰ ਅਰਬਾਂਪਤੀ ਬਣਾ ਸਕਦਾ ਹੈ, ਪਰ ਉੱਥੇ ਜਾਵੇਗਾ ਕੌਣ ਤੇ ਉਹਨੂੰ ਲਿਆਵੇਗਾ ਕੌਣ। ਚੌਥੀ ਜਿਹੜੀ ਇੰਟਰਸਟਿੰਗ ਗੱਲ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਖਲਾ ਦੇ ਵਿੱਚ ਜਾ ਕੇ ਜਿਹੜੇ ਐਸਟ੍ਰੋਨੋਮਰਸ ਹੁੰਦੇ ਨੇ ਉਹਨਾਂ ਦਾ ਕੱਦ 2 ਇੰਚ ਵੱਧ ਜਾਂਦਾ ਹੈ, ਪਰ ਇਹਦਾ ਇਹ ਮਤਲਬ ਨਹੀਂ ਕਿ ਜ਼ਮੀਨ ਦੇ ਉੱਤੇ ਆ ਕੇ ਉਹ ਕੱਦ ਫਿਰ ਜਿਹੜਾ ਹੈ ਵਧਿਆ ਹੀ ਰਹੇਗਾ। ਨਹੀਂ, ਜ਼ਮੀਨ ਤੇ ਆ ਕੇ ਦੁਬਾਰਾ ਉਹਨਾਂ ਦਾ ਕੱਦ ਜਿਹੜਾ ਹੈ ਉਹ ਅਸਲ ਕੱਦ ਦੇ ਬਰਾਬਰ ਆ ਜਾਂਦਾ ਹੈ। ਹੁਣ 5ਵੇਂ ਨੰਬਰ ਦੇ ਉੱਤੇ ਅਸੀਂ ਗੱਲ ਕਰਾਂਗੇ ਚੰਦ ਦੇ ਬਾਰੇ। ਚੰਦ ਸਾਡੀ ਜ਼ਮੀਨ ਤੋਂ ਹਰ ਸਾਲ 4.4 ਸੈਂਟੀਮੀਟਰ ਦੂਰ ਹੁੰਦਾ ਜਾ ਰਿਹਾ ਹੈ ਤੇ ਇੰਜ ਜੇ ਦੂਰ ਹੁੰਦਾ ਰਿਹਾ ਤੇ ਚੰਦ ਸਾਡੀ ਜ਼ਮੀਨ ਤੋਂ ਨਜ਼ਰ ਆਣਾ ਬੰਦ ਹੋ ਜਾਵੇਗਾ। ਪਰ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ, ਕਿਉਂ ਜੇ ਉਨੀ ਦੇਰ ਤੱਕ ਨਾ ਅਸੀਂ ਹੋਵਾਂਗੇ ਤੇ ਨਾ ਸਾਡੀਆਂ ਔਲਾਦਾਂ, ਤੇ ਜੇ ਕੋਈ ਉਸ ਵੇਲੇ ਹੋਇਆ ਵੀ ਤੇ ਉਹਨੂੰ ਸਿਰਫ ਟੈਲੀਸਕੋਪ ਦੇ ਨਾਲ ਹੀ ਵੇਖਿਆ ਜਾ ਸਕੇਗਾ। 6ਵੇਂ ਨੰਬਰ ਦੇ ਉੱਤੇ ਇਹ ਹੈ ਭਈ ਕਾਇਨਾਤ ਦੇ ਵਿੱਚ ਇੰਨੇ ਸਿਤਾਰੇ ਮੌਜੂਦ ਹਨ ਕਿ ਜਿਨ੍ਹਾਂ ਨੂੰ ਅਸੀਂ ਗਿਣ ਹੀ ਨਹੀਂ ਸਕਦੇ। ਯਾਨੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਦੁਨੀਆ ਦੇ ਵਿੱਚ 8 ਬਿਲੀਅਨ ਲੋਕਾਂ ਦੇ ਸਿਰਾਂ ਦੇ ਵਾਲਾਂ ਨੂੰ ਜੇ ਗਿਣ ਸਕਦੇ ਹੋ ਤੁਸੀਂ, ਤੇ ਉਹਨਾਂ ਦੇ ਵਾਲਾਂ ਦੀ ਤਾਦਾਦ ਅਸਮਾਨ ਦੇ ਉੱਤੇ ਜਿਹੜੇ ਸਿਤਾਰੇ ਨੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਕੁਝ ਵੀ ਨਹੀਂ। ਯਾਨੀ ਤੁਸੀਂ ਕਹਿ ਸਕਦੇ ਹੋ ਭਈ ਵਾਲ ਗਿਣੇ ਜਾ ਸਕਦੇ ਨੇ ਪਰ ਸਿਤਾਰੇ ਨਹੀਂ। ਹੁਣ 7ਵੇਂ ਨੰਬਰ ਦੇ ਉੱਤੇ ਜਿਹੜੀ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਹੈ ਭਈ ਚੰਦ ਤੇ ਜਦੋਂ ਇਨਸਾਨ ਗਿਆ ਉਹਦੇ ਪੈਰਾਂ ਦੇ ਨਿਸ਼ਾਨ ਹਾਲੇ ਵੀ ਉੱਥੇ ਮੌਜੂਦ ਨੇ ਤੇ ਇਹ ਨਿਸ਼ਾਨ ਆਉਣ ਵਾਲੇ 10 ਅਰਬ ਸਾਲਾਂ ਤੱਕ ਬਾਕੀ ਰਹਿਣਗੇ, ਕਿਉਂ ਜੇ ਨਾ ਤੇ ਉੱਥੇ ਹਵਾ ਹੈ ਨਾ ਪਾਣੀ, ਇਸ ਕਰਕੇ ਉਹ ਨਿਸ਼ਾਨ ਉਸੇ ਤਰ੍ਹਾਂ ਬਣੇ ਰਹਿਣਗੇ। ਹਾਂ, ਸ਼ਹਾਬੀਆਂ ਦੇ ਟਕਰਾਨ ਦੇ ਨਾਲ ਇਹ ਨਿਸ਼ਾਨ ਮਿਟ ਸਕਦੇ ਨੇ। ਹੁਣ ਕਾਇਨਾਤ ਦੇ ਵਿੱਚ ਇੱਕ ਸਿਤਾਰਾ ਇਹੋ ਜਿਹਾ ਵੀ ਹੈ ਜਿਹਦੀ ਸਤ੍ਹਾ ਦੇ ਉੱਤੇ ਟੈਂਪਰੇਚਰ ਸਿਰਫ 27 ਸੈਂਟੀਗ੍ਰੇਡ ਹੈ। ਇਹ ਤੁਹਾਨੂੰ ਅਸੀਂ 8ਵੀਂ ਗੱਲ ਦੱਸ ਰਹੇ ਹਾਂ, ਕਿਉਂ ਜੇ ਅਸੀਂ ਆਪਣੇ ਸੂਰਜ ਦੀ ਸਰਫੇਸ ਦੀ ਗੱਲ ਕਰੀਏ ਤੇ ਉਹ ਤਕਰੀਬਨ 5778 ਸੈਂਟੀਗ੍ਰੇਡ ਦੇ ਉੱਤੇ ਹੈਗਾ ਏ, ਪਰ ਇਹ ਸਿਤਾਰਾ ਜਿਹੜਾ ਹੈ ਉਹ ਬੜਾ ਹੀ ਅਜੀਬ ਹੈ। ਇਸ ਸਿਤਾਰੇ ਨੂੰ ਵਾਇਸ 8028 ਦਾ ਨਾਂ ਦਿੱਤਾ ਗਿਆ ਹੈ। ਹੁਣ ਅਸੀਂ ਜੇ 9ਵੇਂ ਨੰਬਰ ਦੇ ਉੱਤੇ ਤੁਹਾਨੂੰ ਗੱਲ ਦਸੀਏ ਤੇ ਸੂਰਜ ਦਾ ਸਾਈਜ਼ ਸਾਡੀ ਜ਼ਮੀਨ ਦੇ ਮੁਕਾਬਲੇ ਦੇ ਵਿੱਚ ਇੰਨਾ ਵੱਡਾ ਹੈ ਭਈ ਜੇ ਤੁਸੀਂ ਸਮਝ ਲਓ ਕਿ ਸੂਰਜ ਇੱਕ ਫੁੱਟਬਾਲ ਗਰਾਊਂਡ ਜਿੰਨਾ ਹੈ ਤੇ ਸਾਡੀ ਜ਼ਮੀਨ ਉਹਦੇ ਮੁਕਾਬਲੇ ਦੇ ਵਿੱਚ ਇੱਕ ਮਟਰ ਦੇ ਦਾਣੇ ਦੇ ਬਰਾਬਰ ਹੈ। ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਭਈ ਸੂਰਜ ਸਾਡੀ ਜ਼ਮੀਨ ਤੋਂ ਕਿੱਡਾ ਵੱਡਾ ਹੈ। ਹੁਣ 10ਵੀਂ ਤੇ ਆਖਰੀ ਗੱਲ, ਕਾਇਨਾਤ ਦੇ ਵਿੱਚ ਇੱਕ ਅਜਿਹੀ ਜਗ੍ਹਾ ਵੀ ਹੈ ਜਿਹੜੀ ਕਿ ਪੂਰੀ ਤਰ੍ਹਾਂ ਖਾਲੀ ਹੈ ਤੇ ਇਹ ਜਗ੍ਹਾ ਅਰਬਾਂ ਲਾਈਟ ਈਅਰ ਦੇ ਉੱਤੇ ਫੈਲੀ ਹੋਈ ਹੈ। ਐਸਟ੍ਰੋਨੌਟਸ ਤੇ ਸਾਇੰਸਦਾਨ ਇਸ ਜਗ੍ਹਾ ਨੂੰ ਬੂਟਸ ਪੁਆਇੰਟਸ ਦਾ ਨਾਂ ਦਿੰਦੇ ਨੇ। ਅਰਬਾਂ ਨੂਰੀ ਸਾਲਾਂ ਤੇ ਫੈਲਿਆ ਹੋਇਆ ਇਹ ਮਕਾਮ ਬਿਲਕੁਲ ਖਾਲੀ ਹੈ। ਉਮੀਦ ਕਰਦੇ ਹਾਂ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ।